ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਜਿਹੜੀ ਖਬਰ ਉੱਤੇ ਵਰਲਡ ਦੀ ਚਰਚਾ ਉਹ ਹੈ ਕਿ ਟਾਈਟੈਨਿਕ ਜਹਾਜ਼ ਦਾ ਜਿਹੜਾ ਮਲਬਾ ਦੇਖਣ ਗਈ ਹੈ ਪਣਡੁੱਬੀ ਕਿਸ਼ਤੀ ਉਹ ਮਤਲਬ ਉਹਦੇ ਬਾਰੇ ਜਿਹੜੇ ਬਚਾਅ ਕਾਰਜ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੀ ਅਪਡੇਟ ਹੈ ਤਾਂ ਇਹਨੂੰ ਲੈ ਕੇ ਅਪਡੇਟ ਇਹੀ ਹੈ ਕਿ ਹੁਣ ਜਿਹੜਾ ਉਹ ਕੈਨੇਡਾ ਦੇ ਪਾਸਿਓਂ ਜਿਹੜਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਉਹਦੇ ਵਿੱਚ ਇੱਕ ਜਿਹੜਾ ਸੁਨਾਰ ਬॉय ਦੀ ਮਦਦ ਦੇ ਨਾਲ ਕੁਝ ਆਵਾਜ਼ਾਂ ਜਿਹੜੀਆਂ ਉਹ ਸੁਣੀਆਂ ਗਈਆਂ ਤੇ ਇੱਥੇ ਇਹੀ ਜਗ੍ਹਾ ਹੈ ਜਿੱਥੇ ਟਾਈਟੈਨਿਕ ਦਾ ਮਲਬਾ ਜਿਹੜਾ ਮੌਜੂਦ ਹੈ ਤੇ ਆਵਾਜ਼ਾਂ ਜਿਹੜੀਆਂ ਉਹ ਕਰੀਬ 30 ਮਿੰਟ ਤੱਕ ਜਿਹੜੀਆਂ ਰਿਕਾਰਡ ਕੀਤੀਆਂ ਫਿਰ 4 ਘੰਟਿਆਂ ਬਾਅਦ ਉਹਨਾਂ ਨੇ ਦੁਬਾਰਾ ਡਿਟੈਕਟ ਕੀਤਾ ਗਿਆ ਪਰ ਬਾਅਦ ਦੇ ਵਿੱਚ ਜਿਹੜੀ ਆ ਉਹ ਪੱਲੇ ਨਿਰਾਸ਼ਾ ਹੀ ਪਈ ਹੈ ਹਾਲੇ ਵੀ ਜਿਹੜੇ ਬਚਾਅ ਕਾਰਜ ਕਹਿ ਲਓ ਜਾਂ ਖੋਜ ਕਾਰਜ ਇਸ ਪਣਡੁੱਬੀ ਦੇ ਲਈ ਚੱਲ ਰਹੇ ਨੇ ਉਹ ਚੱਲ ਰਹੇ ਨੇ ਲਗਾਤਾਰ ਤੇ ਇਹ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਦੇ ਲਈ ਲਿਜਾਣ ਵਾਲੀ ਜਿਹੜੀ ਟਾਈਟਨ ਪਣਡੁੱਬੀ ਹੈ ਇਹ ਵੀਰਵਾਰ ਦੁਪਹਿਰ ਤੋਂ ਜਿਹੜੀ ਆ ਉਹ ਲਾਪਤਾ ਮਾਫ਼ ਕਰਨਾ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਤੇ ਅੱਜ ਇਹਨੂੰ ਕਾਫੀ ਜਿਹੜੇ ਆ ਉਹ ਘੰਟੇ ਹੋ ਚੁੱਕੇ ਜੇਕਰ ਗਿਣੇ ਤਾਂ ਤਕਰੀਬਨ 48 ਘੰਟਿਆਂ ਤੋਂ ਇਹ ਸਮੁੰਦਰ ਦੇ ਵਿੱਚ ਲਾਪਤਾ ਹੈ ਕੁਝ ਆਵਾਜ਼ਾਂ ਜਦੋਂ ਸੁਣੀਆਂ ਗਈਆਂ ਸੀ ਰਿਕਾਰਡ ਹੋਈਆਂ ਸੀ ਤਾਂ ਉਹਨਾਂ ਨੇ ਕੁਝ ਉਮੀਦ ਜ਼ਰੂਰ ਜਗਾਈ ਸੀਗੀ ਪਰ ਫਿਰ ਵੀ ਇਸ ਉਮੀਦ ਨੂੰ ਬੂਰ ਨਹੀਂ ਪਿਆ ਤੇ ਪੱਲੇ ਨਿਰਾਸ਼ਾ ਹੀ ਹੈ ਤੇ ਹੁਣ ਦੱਸਿਆ ਜਾ ਰਿਹਾ ਕਿ ਇਹਦੇ ਬਾਰੇ ਜਿਹੜਾ ਉਹ ਕੈਨੇਡਾ ਤੋਂ ਤੇ ਯੂਐਸ ਦੇ ਵਿੱਚ ਸਾਂਝੇ ਪੱਧਰ ਉੱਤੇ ਜਿਹੜੇ ਬਚਾਅ ਕਾਰਜ ਨੂੰ ਭਾਲਣ ਦੇ ਲਈ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਦੋਂ ਆਵਾਜ਼ਾਂ ਸੁਣੀਆਂ ਗਈਆਂ ਸਨ ਤਾਂ ਉਦੋਂ ਲੱਗਿਆ ਸੀਗਾ ਕਿ ਸ਼ਾਇਦ ਇਹ ਜਿਹੜੀਆਂ ਪਣਡੁੱਬੀਆਂ ਨੂੰ ਲੱਭ ਲਿਆ ਜਾਊਗਾ ਕੁਛ ਹੀ ਦੇਰ ਦੇ ਵਿੱਚ ਪਰ ਬਾਅਦ ਦੇ ਵਿੱਚ ਜਿਹੜੀ ਆ ਉਹ ਲੱਭੀ ਨਹੀਂ ਜਾ ਸਕੀ ਇਹਦੇ ਵਿੱਚ ਇੱਕ ਪਾਇਲਟ ਤੇ 4 ਪੈਸੇਂਜਰ ਜਿਹੜੇ ਉਹ ਸਵਾਰ ਸੀਗੇ ਦੀ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ 18 ਜੂਨ ਦੀ ਦੁਪਹਿਰ ਨੂੰ ਜਿਹੜੀ ਹੈ ਇਹ ਸਬਮਰੀਨ ਪਾਣੀ ਦੇ ਵਿੱਚ ਉਤਰੀ ਸੀ ਤੇ 1 ਘੰਟਾ 45 ਮਿੰਟਾਂ ਬਾਅਦ ਹੀ ਇਹ ਰਡਾਇਰ ਤੋਂ ਗਾਇਬ ਹੋ ਗਈ ਸੀ ਇਹਦੇ ਵਿੱਚ ਜੇ ਕੋਈ ਬੰਦਾ ਬੈਠਾ ਹੈ ਤਾਂ ਉਹ 96 ਘੰਟੇ ਜਿਹੜਾ ਉਹਦੀ ਲਾਈਫ ਨੂੰ ਕੋਈ ਖਤਰਾ ਨਹੀਂ ਹੈ 96 ਘੰਟੇ ਦੇ ਆਕਸੀਜਨ ਜਿਹੜੀ ਹੈ ਇਹਦੇ ਵਿੱਚ ਮੌਜੂਦ ਹੈ ਪਰ ਇਹਦੇ ਵਿੱਚ ਜਿਹੜੀ ਇਸ ਦੀ ਅਗਲੀ ਜਿਹੜਾ ਬਹੁਤ ਵੱਡਾ ਡਰਾਬੈਕ ਹੈ ਬਹੁਤ ਵੱਡੀ ਜਿਹੜੀ ਹਾਨੀ ਹੈ ਉਹ ਇਹ ਹੈ ਕਿ ਇਸ ਪਣਡੁੱਬੀ ਨੂੰ ਅੰਦਰੋਂ ਖੋਲ੍ਹਿਆ ਨਹੀਂ ਜਾ ਸਕਦਾ ਇਹ ਬਾਹਰੋਂ ਨਟਾਂ ਦੇ ਨਾਲ ਬੰਦ ਹੈ ਜਾਂ ਕਹਿ ਲਓ ਕਿ ਬੜੇ ਐਸੇ ਤਰੀਕੇ ਨਾਲ ਬੰਦ ਕੀਤੀ ਹੋਈ ਹੈ ਕਿ ਇਹ ਬਾਹਰੋਂ ਹੀ ਖੁੱਲ ਸਕਦੀ ਹੈ ਕਿਉਂਕਿ ਇਹਨੇ ਪਾਣੀ 'ਚ ਜਾਣਾ ਤੇ ਇਸ ਕਰਕੇ ਅੰਦਰੋਂ ਖੁੱਲਣ ਦਾ ਤਾਂ ਕੋਈ ਜਿਹੜਾ ਉਹ ਰਾਹ ਵੀ ਨਹੀਂਗਾ ਕਿ ਇਹਨੂੰ ਅੰਦਰੋਂ ਖੋਲ੍ਹਿਆ ਜਾ ਸਕੇ ਸੋ ਇਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ ਕਿ ਇਹਨੂੰ ਬਾਹਰੋਂ ਹੀ ਇਹਨੂੰ ਫੁੱਲ ਜਦੋਂ ਇਹਦੇ 'ਚ ਪੈਸੇਂਜਰ ਬੈਠ ਜਾਂਦੇ ਆ ਜਦੋਂ ਇਹਨੇ ਤਿਆਰ ਹੁੰਦੀ ਹੈ ਇਹ ਪਾਣੀ ਦੇ ਵਿੱਚ ਜਾਣ ਲਈ ਤੇ ਇਹਨੂੰ ਬਾਹਰੋਂ ਨਟਾਂ ਦੇ ਨਾਲ ਇਹਦੀਆਂ ਜੋ ਵੀ ਬਾਰੀਆਂ ਨੇ ਪ੍ਰਵੇਸ਼ ਦੁਆਰ ਨੇ ਜਾਂ ਦਾਖਲੇ ਵਾਲੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬਾਹਰੋਂ ਨਟਾਂ ਦੇ ਨਾਲ ਬੰਦ ਕੀਤਾ ਜਾਂਦਾ ਹੈ ਹੁਣ ਇਹਦੇ ਉੱਤੇ ਇਹ ਵੀ ਖੇਦ ਜਤਾਇਆ ਜਾ ਰਿਹਾ ਕਿ ਜਿਨ੍ਹਾਂ ਬੰਦਿਆਂ ਕੋਲ ਆਕਸੀਜਨ ਹੈ ਉਹਨਾਂ ਨੇ ਹੱਥ ਪੈਰ ਤਾਂ ਬਹੁਤ ਮਾਰੇ ਹੋਣੇ ਜਦੋਂ ਉਹਨਾਂ ਦਾ ਮਤਲਬ ਸੰਪਰਕ ਟੁੱਟ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਜਾ ਕਿੱਧਰ ਰਹੇ ਹਾਂ ਸਮੁੰਦਰ ਦੇ ਵਿੱਚ ਪਰ ਕਿਉਂਕਿ ਅੰਦਰੋਂ ਕੁਝ ਕੀਤਾ ਨਹੀਂ ਜਾ ਸਕਦਾ ਸੋ ਟਾਈਟੈਨਿਕ ਜਹਾਜ਼ ਦਾ ਜਿਹੜਾ ਮਲਬਾ ਉਹ ਅਟਲਾਂਟਿਕ ਓਸ਼ਨ ਦੇ ਵਿੱਚ ਮੌਜੂਦ ਆਪਾਂ ਸਾਰੇ ਜਾਣਦੇ ਹੀ ਹਾਂ ਤੇ ਇਹ ਨਿਊ ਫਾਊਂਡਲੈਂਡ ਦੇ ਸੇਂਟ ਜੋਨਸ ਤੋਂ 700 ਕਿਲੋਮੀਟਰ ਦੂਰ ਹੈ ਇਹ ਜੇ ਮਾਪਿਆ ਜਾਵੇ ਤਾਂ ਮਹਾਸਾਗਰ ਦੇ ਵਿੱਚ 3800 ਮੀਟਰ ਦੀ ਡੂੰਘਾਈ ਤੇ ਹੈ ਤਕਰੀਬਨ 3.8 ਕਿਲੋਮੀਟਰ ਬਣਦੇ ਆ ਜੇ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਕਿਲੋਮੀਟਰਾਂ ਦੇ ਵਿੱਚ ਕਿਉਂਕਿ 1 ਕਿਲੋਮੀਟਰ ਦੇ ਵਿੱਚ 1000 ਮੀਟਰ ਗਿਣੇ ਜਾਂਦੇ ਨੇ ਤਾਂ 3.8 ਕਿਲੋਮੀਟਰ ਯਾਨੀ ਕਿ ਪੌਣੇ 4 ਕਿਲੋਮੀਟਰ ਡੂੰਘਾਈ ਤੇ ਹੈ ਤੇ ਇਹ ਸ਼ੁਰੂ ਵੀ ਜਿਹੜਾ ਇਹ ਜਿਹੜੀ ਕਿਸ਼ਤੀ ਹੈ ਪਣਡੁੱਬੀ ਹੈ ਇਹਦਾ ਸਫ਼ਰ ਕੈਨੇਡਾ ਤੋਂ ਸ਼ੁਰੂ ਹੁੰਦਾ ਤੇ 2 ਘੰਟੇ ਲੱਗਦੇ ਆ ਇਹਨੂੰ ਮਲਬੇ ਕੋਲੇ ਜਾਣ ਲਈ ਹੁਣ ਜਿਹੜੇ ਇਹਨੂੰ ਇਸ ਪੂਰੇ ਹਾਦਸੇ ਨੂੰ ਕੈਲਕੂਲੇਟ ਕਰ ਰਿਹਾ ਜਾਂ ਵੇਖ ਰਹੇ ਆ ਉਹ ਕਹਿੰਦੇ ਕਿ ਜਿਹੜੇ ਜੇ 2 ਘੰਟੇ ਲੱਗਦੇ ਆ ਤਾਂ ਇਹਦਾ ਮਤਲਬ 1 ਘੰਟੇ 45 ਮਿੰਟ ਬਾਅਦ ਇਹ ਰਡਾਰ ਤੋਂ ਗਾਇਬ ਹੋਈ ਹੈ ਤਾਂ ਉਹ ਜਿਹੜੀਆਂ ਉਮੀਦਾਂ ਕਹਿ ਲਓ ਜਾਂ ਜਿਹੜੀ ਮੈਥਮੈਟਿਕਸ ਜਿਹੜੀ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ ਉਹ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬਚਾਅ ਕਾਰਜ ਆ ਉਹ ਜਿਹੜਾ ਟਾਈਟੈਨਿਕ ਜਹਾਜ਼ ਹੈ ਉਹਦੇ ਮਲਬੇ ਦੇ ਕੋਲ ਹੀ ਕੀਤੇ ਜਾਣ ਤਾਂ ਜੋ ਇਹ ਮਲਬੇ ਦੇ ਕੋਲੇ ਜਿਹੜੀ ਲਾਪਤਾ ਹੋਈ ਹੈ ਉਹਦੇ ਆਲੇ ਦੁਆਲੇ ਉਹਨੂੰ ਲੱਭਿਆ ਜਾ ਸਕੇ ਪਰ ਇਹਦੇ ਨਾਲ ਇੱਕ ਥਿਊਰੀ ਹੋਰ ਦਿੱਤੀ ਜਾ ਰਹੀ ਹੈ ਉਹ ਥਿਊਰੀ ਇਹ ਹੈ ਕਿ ਜੇਕਰ ਉਹ ਮਲਬੇ ਕੋਲੇ ਲੱਭੀ ਜਾਊਗੀ ਤਾਂ ਹੋ ਸਕਦਾ ਹੈ ਕਿ ਉਹਨਾਂ ਕੋਲੇ ਇੰਜਨ ਦੇ ਵਿੱਚ ਇੰਜਨ ਮੌਜੂਦ ਸੀਗਾ ਸਾਰਾ ਕੁਝ ਮੌਜੂਦ ਸੀ ਉਹ ਕਿਹੜਾ ਉੱਥੇ ਖੜੇ ਹੋਣੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਮੈਥਮੈਟਿਕਸ ਕੈਲਕੂਲੇਸ਼ਨਸ ਜਿਹੜੀਆਂ ਉਹਨੇ ਚੱਲ ਰਹੀਆਂ ਨੇ ਪਰ ਜਿਹੜੀਆਂ ਆਵਾਜ਼ਾਂ ਸੁਣੀਆਂ ਗਈਆਂ ਸੀ ਉਹਨਾਂ ਨੇ ਕੁਝ ਉਮੀਦ ਜਗਾਈ ਸੀਗੀ ਪਰ ਇਹਨਾਂ ਉਮੀਦਾਂ ਨੂੰ ਬੂਰ ਹੈ ਜਿਹੜਾ ਉਹ ਨਹੀਂ ਪੈ ਸਕਿਆ ਜੀ ਜੀ